ਬਾਈ ਜੀ ਇਹ ਜਿਹੜੀ ਤੁਸੀਂ ਸ਼ਰਦਈ ਦੀ ਦੁਕਾਨ ਸ਼ੁਰੂ ਕੀਤੀ ਹੈਗੀ ਆ ਇਹਦਾ ਮਨ ਦੇ ਵਿੱਚ ਖਿਆਲਾਤ ਕਿਵੇਂ ਪੈਦਾ ਹੋ ਗਿਆ? ਜਿਵੇਂ ਪਹਿਲਾਂ ਕੀਰਤਨ ਕਰਦੇ ਸੀਗੇ ਜੀ ਤੇ ਆਪਾਂ ਤੁਹਾਨੂੰ ਪਤਾ ਸ਼ੁਰੂ ਤੋਂ ਰਗੜੇ ਆਪਾਂ ਲਾਉਂਦੇ ਆ ਤੇ ਹੁਣ ਥੋੜਾ ਜਿਹਾ ਮਤਲਬ ਇਹ ਸ਼ਰਦਾਈ ਆਪਣੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਾਫੀ। ਤੇ ਅਸੀਂ ਜਿਵੇਂ ਦਿਨ ਦੇ ਵਿੱਚ ਫ੍ਰੀ ਹੁੰਨੇ ਆ, ਅਸੀਂ ਕਿਹਾ ਵੀ ਜੇ ਕਿਉਂ ਨਾ ਅਸੀਂ ਫ੍ਰੀ ਟਾਈਮ ਦੇ ਵਿੱਚ ਆਪਣਾ ਕੋਈ ਕੰਮ ਸ਼ੁਰੂ ਕਰ ਲਈਏ ਜੀ। ਇਸ ਕਰਕੇ ਅਸੀਂ ਦੋ ਤਿੰਨ ਭਰਾਵਾਂ ਨੇ ਰਲ ਕੇ ਆਪਣਾ ਕੰਮ ਸ਼ੁਰੂ ਕਰਿਆ। ਜਿਹੜੀ ਸ਼ਰਦਈ ਹੈ ਕੋਲਡ ਡਰਿੰਕ ਦੇ ਨਾਲੋਂ ਜਾਂ ਜਿਹੜੀ ਸਟਿੰਗ ਹੋ ਗਈ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਨਾਲੋਂ ਹਟ ਕੇ ਕਿਵੇਂ ਦੇਖਿਆ ਜਾਵੇ ਇਹਨੂੰ? ਇਹ ਦੇਖੋ ਇਹਨੂੰ ਆਪਾਂ ਬਿਲਕੁਲ ਇੱਥੇ ਆਪਣੇ ਸਾਹਮਣੇ ਦੇਖੋ ਆ ਤਿਆਰ ਕਰਦੇ ਹਾਂ। ਇਹ ਲਾਲ ਪੱਥਰ ਹੈ ਤੇ ਉਹ ਨਾਲ ਨਿੰਮ ਦਾ ਡੰਡਾ ਹੈ। ਆਪਾਂ ਇਹਨੂੰ ਸਾਹਮਣੇ ਤਿਆਰ ਕਰਦੇ ਹਾਂ ਤੇ ਜਿਹੜੀ ਚੀਜ਼ ਆਪਾਂ ਸਾਹਮਣੇ ਤਿਆਰ ਕਰਦੇ ਹਾਂ ਉਹਦੀ ਵੈਲਿਡਿਟੀ ਘੱਟ ਹੁੰਦੀ ਹੈ ਜੀ, 2-4 ਘੰਟਿਆਂ ਲਈ ਹੁੰਦੀ ਹੈ। ਦੇਖੋ ਉਹਨੇ ਦੇ ਵਿੱਚ ਆਪਾਂ ਵੇਚ ਕੇ ਨਾਲ ਦੀ ਨਾਲ ਦੁਬਾਰਾ ਇੱਥੇ ਸਾਹਮਣੇ ਤਿਆਰ ਕਰਕੇ ਦੇਈਦੀ ਹੈ। ਕੋਈ ਇਹਦੇ ਵਿੱਚ ਮਿਲਾਵਟ ਵਾਲੀ ਚੀਜ਼ ਨਹੀਂ ਆ। ਤੇ ਇਹ ਆਪਣੇ ਮਤਲਬ ਜਿਵੇਂ ਦੇਖੋ ਆਪਣੇ ਬ੍ਰੇਨ ਲਈ ਚੰਗੀ ਹੈ, ਇਮਿਊਨਿਟੀ ਵਾਸਤੇ ਚੰਗੀ ਹੈ, ਹੈ ਨਾ ਜੀ। ਇਸ ਉਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਸਰੀਰ ਨੂੰ ਕੋਈ ਨਾ ਕੋਈ ਨੁਕਸਾਨ ਦਿੰਦੀਆਂ ਨੇ। ਤੇ ਜਿਹੜੀ ਇਹ ਚੀਜ਼ ਆ ਇਹਨੇ ਆਪਣਾ ਮਤਲਬ ਲਾ ਲਓ ਇੰਪਰੂਵ ਇਮਿਊਨਿਟੀ ਸਿਸਟਮ ਆ ਜਿਹੜਾ ਉਹਨੂੰ ਵੀ ਬੂਸਟ ਕਰਨਾ। ਇਹ ਦੇਖੋ ਆਪਣੀ ਮੈਮਰੀ ਵਾਸਤੇ ਅੱਛੀ ਹੈ, ਸਕਿਨ ਵਾਸਤੇ ਅੱਛੀ ਆ, ਹੈ ਨਾ ਜੀ। ਫਿਰ ਆਪਣੇ ਜਿਵੇਂ ਅੱਜ ਕੱਲ੍ਹ ਐਸੀਡਿਟੀ ਦੀ ਪ੍ਰੋਬਲਮ ਕਾਫੀ ਆ। ਹੁਣ ਦੇਖੋ ਵੀ ਚਾਹ ਦੀ ਤੋੜ ਆ ਜਿਹੜੀ ਉਹਨੂੰ ਇਹ ਬਹੁਤ ਜ਼ਿਆਦਾ ਹੱਦ ਤੱਕ ਖਤਮ ਕਰ ਦਿੰਦੀ ਹੈ ਜੀ। ਦੇਖੋ ਰਿਸ਼ਤੇਦਾਰਾਂ ਦੇ ਵਿੱਚ ਜਾਂ ਜਿਹੜੇ ਨੌਨ ਦੇ ਲੋਕ ਹੁੰਦੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਪ੍ਰਚਲਿਤ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਵੱਲੋਂ ਮੈਸੇਜ ਹੁੰਦਾ ਯਾਰ ਇਹ ਕਿਹੜਾ ਕੰਮ ਸ਼ੁਰੂ ਕਰ ਲਿਆ। ਤੁਹਾਨੂੰ ਨਹੀਂ ਕਦੀ ਕਿਸੇ ਨੇ ਆਖਿਆ ਯਾਰ ਇਹ ਕਿਹੜਾ ਕੰਮ ਸੜਕ ਦੇ ਕੰਢੇ ਵਾਲਾ ਸ਼ੁਰੂ ਕਰ ਲਿਆ? ਨਹੀਂ ਇੱਦਾਂ ਨਹੀਂ ਹੋਇਆ ਬਿਲਕੁਲ। ਸਾਨੂੰ ਤਾਂ ਸਗੋਂ ਸਾਰਿਆਂ ਨੇ ਵਧਾਈਆਂ ਦਿੱਤੀਆਂ ਨੇ ਵੀ ਅਸੀਂ ਇਹ ਵੀ ਕਿਹਾ ਸੀ ਤੁਹਾਡੇ ਕੋਲ ਜ਼ਰੂਰ ਆਵਾਂਗੇ ਔਰ ਸਾਡੇ ਰਿਸ਼ਤੇਦਾਰ ਆਏ ਵੀ ਨੇ ਸਾਡੇ ਕੋਲ। ਮਤਲਬ ਜ਼ਰੂਰਤ ਜਾਪਦੀ ਹੈ ਵੀ ਨੌਜਵਾਨਾਂ ਨੂੰ ਇਹ ਜਿਹੜੇ ਸ਼ਰਦਾਈ ਦੇ ਸਮੇਤ ਹੋਰ ਬਹੁਤ ਸਾਰੇ ਕੰਮ ਹੈ ਜਿਹੜਾ ਆਪ ਹੱਥੀਂ ਕਰਨ ਦੀ ਜ਼ਰੂਰਤ ਆ। ਸਾਨੂੰ ਬਿਲਕੁਲ ਇਸ ਚੀਜ਼ ਦੀ ਪਹਿਲੇ ਦਿਨ ਹੋ ਰਹੀ ਸੀ ਸੰਗ ਕਿਵੇਂ ਲਾਵਾਂਗੇ ਜਾਂ ਕੀ ਕੁਛ ਆ। ਅਤੇ ਮੈਂ ਵੀਰਾਂ ਨੂੰ ਸਾਰਿਆਂ ਨੂੰ ਕਹਾਂ ਕੋਈ ਗੱਲ ਨਹੀਂ ਵੀ ਜਦੋਂ ਆਪਣੇ ਵੀਰ ਭਰਾ ਸਾਰੇ ਆਪਾਂ ਨੂੰ ਸਪੋਰਟ ਕਰਦੇ ਆ ਤਾਂ ਉਦੋਂ ਬਾਅਦ ਆਪਾਂ ਨੂੰ ਵਧੀਆ ਵੀ ਲੱਗਦਾ ਹੈ। ਪਹਿਲਾਂ ਸਟਾਰਟਿੰਗ ਦੇ ਵਿੱਚ ਔਖਾ ਹੈ, ਸਾਰੇ ਵੀਰ ਸ਼ੁਰੂ ਕਰਨ। TV84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਜੇ ਪੰਜਾਬ ਦੇ ਨੌਜਵਾਨਾਂ ਦਾ ਜ਼ਿਕਰ ਹੋਵੇ ਤਾਂ ਪੰਜਾਬ ਦੇ ਨੌਜਵਾਨਾਂ ਦੇ ਬਾਰੇ ਕਿਤੇ ਨਾ ਕਿਤੇ ਵੀ ਮਨੌਤ ਘੜ ਕੇ ਰੱਖੀ ਜਾਂਦੀ ਹੈ ਕਿ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ ਕੋਈ ਕੰਮ ਕਾਜ ਜਾਂ ਕਿਰਤ ਨਹੀਂ ਕਰਨਾ ਚਾਹੁੰਦੇ। ਇਸੇ ਨੂੰ ਲੈ ਕੇ ਨੌਜਵਾਨਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਕ ਨਵੇਕਲੀ ਤੇ ਨਵੀਂ ਮਿਸਾਲ ਕਾਇਮ ਕੀਤੀ ਹੈ। ਸ਼ਰਦਈ ਦੇ ਰੂਪ ਦੇ ਵਿੱਚ ਜਿਹੜੀ ਦੁਕਾਨ ਲਗਾਈ ਜਾਂਦੀ ਹੈ ਉਹਦੇ ਉੱਪਰ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਜਿਹੜਾ ਖਾਸ ਕਰ ਜੇ ਪੰਜਾਬ ਦਾ ਭਾਈਚਾਰਾ ਦੇਖਿਆ ਜਾਵੇ ਤੇ ਵੱਡੀ ਤਾਦਾਦ ਦੇ ਵਿੱਚ ਆਪਣੀ ਕਿਰਤ ਵੀ ਕਰਦੀ ਨਜ਼ਰ ਆਉਂਦਾ ਹੈ। ਤੇ ਅਜਿਹੀ ਇੱਕ ਵੱਡੀ ਤੇ ਪ੍ਰਤੱਖ ਮਿਸਾਲ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋ ਰਿਹਾ ਕਿ ਨੌਜਵਾਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਇੱਥੇ ਸ਼ਰਦਈ ਦੀ ਦੁਕਾਨ ਲਗਾਈ ਹੋਈ ਹੈ। ਖਾਲਸਾ ਸ਼ਰਦਈ ਬਾਈ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਅਜੀਤ ਸਿੰਘ ਹੈ ਜੀ। ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਅਸੀਂ ਰਾਜਪੁਰੇ ਦੇ ਰਹਿਣ ਵਾਲੇ ਹਾਂ ਜੀ। ਬਾਈ ਜੀ ਇਹ ਜਿਹੜੀ ਤੁਸੀਂ ਸ਼ਰਦਈ ਦੀ ਦੁਕਾਨ ਸ਼ੁਰੂ ਕੀਤੀ ਹੈਗੀ ਆ ਇਹਦਾ ਮਨ ਦੇ ਵਿੱਚ ਖਿਆਲਾਤ ਕਿਵੇਂ ਪੈਦਾ ਹੋ ਗਿਆ? ਇਹ ਅਸੀਂ ਜਿਵੇਂ ਪਹਿਲਾਂ ਕੀਰਤਨ ਕਰਦੇ ਸੀਗੇ ਜੀ ਤੇ ਆਪਾਂ ਤੁਹਾਨੂੰ ਪਤਾ ਸ਼ੁਰੂ ਤੋਂ ਰਗੜੇ ਆਪਾਂ ਲਾਉਂਦੇ ਆ ਤੇ ਹੁਣ ਥੋੜਾ ਜਿਹਾ ਮਤਲਬ ਇਹ ਸ਼ਰਦਾਈ ਆਪਣੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਾਫੀ। ਤੇ ਅਸੀਂ ਜਿਵੇਂ ਦਿਨ ਦੇ ਵਿੱਚ ਫ੍ਰੀ ਹੁੰਨੇ ਆ, ਅਸੀਂ ਕਿਹਾ ਵੀ ਜੇ ਕਿਉਂ ਨਾ ਅਸੀਂ ਫ੍ਰੀ ਟਾਈਮ ਦੇ ਵਿੱਚ ਆਪਣਾ ਕੋਈ ਕੰਮ ਸ਼ੁਰੂ ਕਰ ਲਈਏ ਜੀ। ਇਸ ਕਰਕੇ ਅਸੀਂ ਦੋ ਤਿੰਨ ਭਰਾਵਾਂ ਨੇ ਰਲ ਕੇ ਆਪਣਾ ਕੰਮ ਸ਼ੁਰੂ ਕਰਿਆ ਜੀ। ਮੁਨਾਫਾ ਸਹੀ ਹੋ ਰਿਹਾ ਜੀ? ਹਾਂਜੀ ਠੀਕ ਹੈ ਜੀ, ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਹੈ। ਕਿਉਂਕਿ ਆਪਣੀ ਦੇਖੋ ਕੁਆਲਿਟੀ ਦੇ ਨਾਲ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਬਹੁਤ ਵਧੀਆ ਆਪਾਂ ਸਾਰਿਆਂ ਨੂੰ ਸਰਵ ਕਰ ਰਹੇ ਹਾਂ ਇੱਥੇ। ਅਤੇ ਸਪੈਸ਼ਲ ਸੈੱਲ ਦੇ ਬਿਲਕੁਲ ਸਾਹਮਣੇ ਆ। ਸੈੱਲ ਦੇ ਵੀ ਸਾਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਸੱਤ ਫੇਸ ਮੋਹਾਲੀ ਵਾਲੇ, ਕਿਉਂਕਿ ਦੇਖੋ ਕੁਆਲਿਟੀ ਆ ਤਾਂ ਸਾਰੇ ਐਪਰੀਸ਼ੀਏਟ ਕਰਨਗੇ। ਇਸੇ ਲਈ ਕੰਮ ਸਾਡਾ ਠੀਕ ਹੈ। ਗਰਮੀ ਦੇ ਦਿਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਤੇ ਖਾਸ ਕਰ ਕੋਲਡ ਡਰਿੰਕ ਹੋ ਗਏ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੀਆਂ ਕਿਤੇ ਨਾ ਕਿਤੇ ਬਾਡੀਜ਼ ਦੇ ਵਾਸਤੇ ਸਾਈਡ ਇਫੈਕਟ ਵੀ ਪੈਦਾ ਕਰਦੀਆਂ। ਤੇ ਜਿਹੜੀ ਸ਼ਰਦਈ ਹੈ ਕੋਲਡ ਡਰਿੰਕ ਦੇ ਨਾਲੋਂ ਜਾਂ ਜਿਹੜੀ ਸਟਿੰਗ ਹੋ ਗਈ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਨਾਲੋਂ ਹਟ ਕੇ ਕਿਵੇਂ ਦੇਖਿਆ ਜਾਵੇ ਇਹਨੂੰ? ਇਹਦੇ ਨਾਲ ਇਹ ਇਸ ਕਰਕੇ ਹਟ ਕੇ ਜੀ ਦੇਖੋ ਇਹਨੂੰ ਆਪਾਂ ਬਿਲਕੁਲ ਇੱਥੇ ਆਪਣੇ ਸਾਹਮਣੇ ਦੇਖੋ ਆ ਤਿਆਰ ਕਰਦੇ ਹਾਂ। ਇਹ ਲਾਲ ਪੱਥਰ ਹੈ ਤੇ ਉਹ ਨਾਲ ਨਿੰਮ ਦਾ ਡੰਡਾ ਹੈ। ਆਪਾਂ ਇਹਨੂੰ ਸਾਹਮਣੇ ਤਿਆਰ ਕਰਦੇ ਹਾਂ ਤੇ ਜਿਹੜੀ ਚੀਜ਼ ਆਪਾਂ ਸਾਹਮਣੇ ਤਿਆਰ ਕਰਦੇ ਹਾਂ ਉਹਦੀ ਵੈਲਿਡਿਟੀ ਘੱਟ ਹੁੰਦੀ ਹੈ ਜੀ, 2-4 ਘੰਟਿਆਂ ਲਈ ਹੁੰਦੀ ਆ। ਦੇਖੋ ਉਹਨੇ ਦੇ ਵਿੱਚ ਆਪਾਂ ਵੇਚ ਕੇ ਨਾਲ ਦੀ ਨਾਲ ਦੁਬਾਰਾ ਇੱਥੇ ਸਾਹਮਣੇ ਤਿਆਰ ਕਰਕੇ ਦੇਈਦੀ ਹੈ। ਕੋਈ ਇਹਦੇ ਵਿੱਚ ਮਿਲਾਵਟ ਵਾਲੀ ਚੀਜ਼ ਨਹੀਂ ਆ। ਤੇ ਇਹ ਆਪਣੇ ਮਤਲਬ ਜਿਵੇਂ ਦੇਖੋ ਆਪਣੇ ਬ੍ਰੇਨ ਲਈ ਚੰਗੀ ਹੈ, ਇਮਿਊਨਿਟੀ ਵਾਸਤੇ ਚੰਗੀ ਹੈ, ਹੈ ਨਾ ਜੀ। ਉਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਸਰੀਰ ਨੂੰ ਕੋਈ ਨਾ ਕੋਈ ਨੁਕਸਾਨ ਦਿੰਦੀਆਂ ਨੇ। ਤੇ ਜਿਹੜੀ ਇਹ ਚੀਜ਼ ਆ ਇਹਨੇ ਆਪਣਾ ਮਤਲਬ ਲਾ ਲਓ ਇੰਪਰੂਵ ਇਮਿਊਨਿਟੀ ਸਿਸਟਮ ਆ ਜਿਹੜਾ ਉਹਨੂੰ ਵੀ ਬੂਸਟ ਕਰਨਾ ਜੀ। ਦੇਖੋ ਆਪਣੀ ਮੈਮਰੀ ਵਾਸਤੇ ਅੱਛੀ ਹੈ, ਸਕਿਨ ਵਾਸਤੇ ਅੱਛੀ ਆ, ਹੈ ਨਾ ਜੀ। ਫਿਰ ਆਪਣੇ ਜਿਵੇਂ ਅੱਜ ਕੱਲ੍ਹ ਐਸੀਡਿਟੀ ਦੀ ਪ੍ਰੋਬਲਮ ਕਾਫੀ ਆ।
ਹੁਣ ਦੇਖੋ ਵੀ ਚਾਹ ਦੀ ਤੋੜ ਆ ਜਿਹੜੀ ਉਹਨੂੰ ਇਹ ਬਹੁਤ ਜ਼ਿਆਦਾ ਹੱਦ ਤੱਕ ਖਤਮ ਕਰ ਦਿੰਦੀ ਹੈ ਜੀ ਦੇਖੋ, ਕਿਉਂਕਿ એનર્ਜੀ ਡਰਿੰਕ ਹੈ ਇਹ। ਸ਼ਹਿਰਾਂ ਵਾਲੇ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਪੀਜ਼ੇ ਬਰਗਰ ਤੱਕ ਹੀ ਸੀਮਤ ਆ, ਉਹ ਇਹਨਾਂ ਚੀਜ਼ਾਂ ਦੇ ਬਾਰੇ ਕੀ ਜਾਣਕਾਰੀ ਰੱਖਦੇ ਆ, ਪਸੰਦ ਕਰਦੇ ਇਹਨਾਂ ਨੂੰ? ਬਿਲਕੁਲ ਜੀ ਬਿਲਕੁਲ, ਸਾਡੇ ਕੋਲ ਕਾਫੀ ਕੋਠੀਆਂ ਵਾਲੇ ਇੱਥੇ ਆਉਂਦੇ ਨੇ ਜੀ, ਉਹ ਕਾਫੀ ਪੈਕ ਕਰਾ ਕੇ, ਕਾਫੀ ਲੋਕਾਂ ਨੂੰ ਜਾਣਕਾਰੀ ਹੈਗੀ ਆ। ਤੇ ਜ਼ਿਆਦਾਤਰ ਜਿਹੜੇ ਜਿਮ ਵਾਲੇ ਮੁੰਡੇ ਨੇ ਉਹ ਆਉਂਦੇ ਸਾਡੇ ਕੋਲ ਇੱਥੇ, ਸੈੱਲ ਵਾਲੇ ਜਿਵੇਂ ਇਹ ਵੀਰ ਆਉਂਦੇ ਨੇ ਭਲਵਾਨੀ ਕਰਦੇ ਰਹੇ ਆ, ਤੇ ਕੋਠੀਆਂ ਵਾਲੇ ਵੀ ਆ ਰਹੇ ਆ, ਇਹਨਾਂ ਨੂੰ ਹੈ ਪਰ ਘੱਟ ਨੌਲੇਜ ਆ, ਉਹਦਾ ਕਰਕੇ ਥੋੜਾ ਜਿਹਾ ਘੱਟ ਰਿਸਪੌਂਸ ਦਿੰਦੇ ਆ। ਬਾਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲੀ ਜਾਂਦਾ ਜੀ। ਠੀਕ। ਬਾਹਰ ਦੇ ਕਰੇਜ਼ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਬਾਰੇ ਕਿਹਾ ਜਾਂਦਾ ਹੈ ਕਿ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ ਕੰਮ ਨਹੀਂ ਕਰਨਾ ਚਾਹੁੰਦੇ, ਪਰ ਇਹ ਜਿਹੜੀ ਇੱਕ ਵੱਖਰੇ ਪ੍ਰਕਾਰ ਦੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਹਰ ਪਿੰਡ ਦੇ ਵਿੱਚ, ਹਰ ਸ਼ਹਿਰ ਔਰ ਹਾਈਵੇਜ਼ ਦੇ ਉੱਪਰ ਬਹੁਤ ਸਾਰੇ ਪੰਜਾਬ ਦੇ ਨੌਜਵਾਨਾਂ ਨੇ ਨਵੀਂ ਕਿਰਤ ਸ਼ੁਰੂ ਕੀਤੀ ਹੈ, ਇਹਨੂੰ ਕਿਵੇਂ ਦੇਖਦੇ ਹੋ? ਹਾਂ ਬਿਲਕੁਲ ਜੀ ਬਿਲਕੁਲ, ਹੁਣ ਆਪਣੇ ਜਿਹੜੇ ਪੰਜਾਬੀ ਆ ਉਹ ਵੀ ਨਾਲ ਸਾਥ ਦੇ ਰਹੇ ਆ ਪੂਰਾ। ਹੁਣ ਉਹ ਜਦੋਂ ਸਾਥ ਦੇ ਰਹੇ ਆ ਤੇ ਆਪਣੇ ਨੌਜਵਾਨ ਵੀ ਮਤਲਬ ਕੰਮ ਕਰਨ ਦੇ ਉਤਸ਼ਾਹਿਤ ਹੋ ਰਹੇ, ਉਤਸ਼ਾਹਿਤ ਹੋ ਕੇ, ਐਕਸਾਈਟਡ ਹੋ ਕੇ ਉਹ ਕੰਮ ਕਰ ਰਹੇ ਆ, ਕਿਉਂਕਿ ਆਪਣੇ ਬੰਦੇ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਆ, ਉਹਨਾਂ ਨੂੰ ਵਧੀਆ ਰਿਸਪੌਂਸ ਦੇ ਰਹੇ ਆ। ਇਸ ਕਰਕੇ ਆਪਣਾ ਹੁਣ ਸਾਨੂੰ ਵੀ ਵਧੀਆ ਲੱਗਦਾ ਜਦੋਂ ਕੋਈ ਸਾਡੇ ਵੀਰ ਭਰਾ ਪੰਜਾਬੀ ਆ ਕੇ ਸਾਨੂੰ ਕਹਿੰਦੇ ਭਾਜੀ ਬਹੁਤ ਵਧੀਆ ਲੱਗਾ ਤੁਹਾਡੇ ਕੋਲ ਆਏ ਹੈ ਨਾ, ਤਾਂ ਚਲੋ ਮਨ ਨੂੰ ਇੱਕ ਸਕੂਨ ਮਿਲਦਾ ਜੀ ਇਸ ਕਰਕੇ। ਹਾਂਜੀ, ਕਈ ਵਾਰੀ ਇਦਾਂ ਦਾ ਹੁੰਦਾ ਕਿ ਰਿਸ਼ਤੇਦਾਰਾਂ ਦੇ ਵਿੱਚ ਜਾਂ ਜਿਹੜੇ ਨੌਨ ਦੇ ਲੋਕ ਹੁੰਦੇ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਪ੍ਰਚਲਿਤ ਕੀਤਾ ਜਾਂਦਾ ਹੈ, ਜਾਂ ਉਹਨਾਂ ਦੇ ਵੱਲੋਂ ਮੈਸੇਜ ਹੁੰਦਾ ਯਾਰ ਇਹ ਕਿਹੜਾ ਕੰਮ ਸ਼ੁਰੂ ਕਰ ਲਿਆ। ਤੁਹਾਨੂੰ ਨਹੀਂ ਕਦੀ ਕਿਸੇ ਨੇ ਆਖਿਆ ਯਾਰ ਇਹ ਕਿਹੜਾ ਕੰਮ ਸੜਕ ਦੇ ਕੰਢੇ ਵਾਲਾ ਸ਼ੁਰੂ ਕਰ ਲਿਆ? ਨਹੀਂ ਇਦਾਂ ਨਹੀਂ ਹੋਇਆ ਬਿਲਕੁਲ। ਸਾਨੂੰ ਤਾਂ ਸਗੋਂ ਸਾਰਿਆਂ ਨੇ ਵਧਾਈਆਂ ਦਿੱਤੀਆਂ ਨੇ ਵੀ ਅਸੀਂ ਇਹ ਵੀ ਕਿਹਾ ਸੀ ਤੁਹਾਡੇ ਕੋਲ ਜ਼ਰੂਰ ਆਵਾਂਗੇ, ਔਰ ਸਾਡੇ ਰਿਸ਼ਤੇਦਾਰ ਆਏ ਵੀ ਨੇ ਸਾਡੇ ਕੋਲ। ਮਤਲਬ ਲੋਕ ਸਮਝਦੇ ਕੰਮ ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਹਾਂਜੀ ਬਿਲਕੁਲ ਜੀ ਬਿਲਕੁਲ, ਸਾਰਿਆਂ ਨੂੰ ਹੁਣ ਮਤਲਬ ਵਧੀਆ ਲੱਗ ਰਿਹਾ ਕਿ ਸਾਡੇ ਪੰਜਾਬੀ ਮੁੰਡੇ ਦੇਖੋ ਸਾਫ਼ ਸੁਥਰੇ ਤਰੀਕੇ ਦੇ ਨਾਲ ਕੰਮ ਕਰ ਰਹੇ ਆ, ਤਿਆਰ ਕਰ ਰਹੇ ਆ ਸਾਰਾ ਕੁਝ ਹੈ ਨਾ, ਤੇ ਉਹਨਾਂ ਨੂੰ ਵੀ ਇੱਕ ਚੀਜ਼ ਚੰਗੀ ਲੱਗ ਰਹੀ ਹੈ। ਕਿਉਂਕਿ ਹੁਣ ਜਿਵੇਂ ਆਪਣੇ ਪ੍ਰਵਾਸੀ ਇੱਥੇ ਆ ਕੇ ਗੰਦ ਵੀ ਆਪਾਂ ਸਾਰੇ ਵੇਖਦੇ ਵੀਡੀਓਜ਼ ਦੇ ਵਿੱਚ ਕਿਵੇਂ ਉਹ ਚੀਜ਼ਾਂ ਗੰਦੇ ਤਰੀਕੇ ਦੇ ਨਾਲ ਤਿਆਰ ਕਰਦੇ ਆ, ਤੇ ਇਸ ਕਰਕੇ ਹੁਣ ਸਾਰੇ ਆਪਣੇ ਮੁੰਡਿਆਂ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਆ, ਉਹਨਾਂ ਨੂੰ ਚੰਗਾ ਲੱਗ ਰਿਹਾ ਕਿ ਸਾਰੇ ਜਣੇ ਕੰਮ ਕਰਨ, ਜ਼ਰੂਰ ਕਰਨ। ਹਨ ਪਿਛਲੇ ਜਿਹੇ ਮੋਹਾਲੀ ਦੇ ਵਿੱਚ ਘਟਨਾ ਵਾਪਰੀ ਸੀ, ਸਰਦਾਰ ਬੰਦਾ ਇੱਕ ਨਵਾਂ ਕੰਮ ਸ਼ੁਰੂ ਕਰਦਾ ਰੇਹੜੀ ਦੇ ਰੂਪ ਦੇ ਵਿੱਚ, ਤੇ ਇੱਕ ਬਿਹਾਰੀ ਦੇ ਵੱਲੋਂ ਉਹਨੂੰ ਕਿਹਾ ਜਾਂਦਾ ਹੈ ਕਿ हम आपको यहाँ पे दुकान नहीं करने देंगे, आपको तो नहीं किसी ने किया? ਨਾ ਜੀ ਨਾ, ਸਾਨੂੰ ਕਿਸੇ ਨੇ ਨਹੀਂ ਕਿਹਾ। ਤੇ ਬਾਕੀ ਸਿੰਘਾਂ ਦੇ ਗੁਰੂ ਸਾਹਿਬ ਦੀ ਕਿਰਪਾ ਹੈ ਨਾ ਜੀ, ਆਪਾਂ ਕਿਸੇ ਨੂੰ ਇੱਦਾਂ ਕਿਵੇਂ ਕਹਿਣ ਦੇ ਸਕਦੇ ਹਾਂ, ਸਾਡਾ ਆਪਦਾ ਪੰਜਾਬ ਆ। ਚਲੋ ਅਸੀਂ ਉਹਨਾਂ ਨੂੰ ਵੀ ਨਹੀਂ ਕਿਸੇ ਨੂੰ ਕੁਝ ਕਹਿੰਦੇ, ਤੇ ਨਾ ਹੀ ਉਹ ਸਾਨੂੰ ਕਹਿ ਵੀ ਨਹੀਂ ਸਕਦੇ। ਸਾਡਾ ਪੰਜਾਬ ਆ, ਅਸੀਂ ਕਿਸੇ ਨੂੰ ਕਿਵੇਂ ਕਹਿਣ ਦੇ ਦਿਆਂਗੇ। ਇਹ ਥੋੜੀ ਜ਼ੁਰਤ ਆਪਣੇ ਵਿੱਚ ਵੀ ਹੋਣੀ ਚਾਹੀਦੀ ਹੈ ਜੀ, ਜੇ ਆਪਾਂ ਗੁਰੂ ਦੇ ਸਿੰਘ ਆ ਨਾ, ਇਹ ਥੋੜੀ ਜ਼ੁਰਤ ਆਪਣੇ 'ਚ ਵੀ ਹੋਣੀ ਚਾਹੀਦੀ ਵੀ ਆਪਾਂ ਕਿਸੇ ਨੂੰ ਕਿਵੇਂ ਕਹਿਣ ਦੇ ਦਈਏ। ਹਾਂਜੀ, ਮਤਲਬ ਜ਼ਰੂਰਤ ਜਾਪਦੀ ਹੈ ਵੀ ਨੌਜਵਾਨਾਂ ਨੂੰ ਇਹ ਜਿਹੜੇ ਸ਼ਰਦਾਈ ਦੇ ਸਮੇਤ ਹੋਰ ਬਹੁਤ ਸਾਰੇ ਕੰਮ ਹੈ ਜਿਹੜਾ ਆਪ ਹੱਥੀਂ ਕਰਨ ਦੀ ਜ਼ਰੂਰਤ ਆ। ਬਿਲਕੁਲ ਜੀ ਜ਼ਰੂਰਤ ਆ। ਹੁਣ ਸਾਰੇ ਆਪਣੇ ਵੀਰ ਭਰਾਵਾਂ ਨੂੰ ਦੇਖਣਾ ਚਾਹੀਦਾ ਹੈ। ਦੇਖੋ ਹੁਣ ਜਿਵੇਂ ਵੀ ਮਤਲਬ ਅਸੀਂ ਵੀ ਕੰਮ ਸ਼ੁਰੂ ਦੇ ਵਿੱਚ ਸਾਨੂੰ ਵੀ ਹੋਰ ਤਰ੍ਹਾਂ ਦਾ ਮਹਿਸੂਸ ਹੁੰਦਾ ਸੀਗਾ, ਥੋੜੀ ਸੰਗ ਮਹਿਸੂਸ ਹੁੰਦੀ ਸੀਗੀ, ਪਰ ਜਿਵੇਂ ਅਸੀਂ ਸ਼ੁਰੂ ਕੀਤਾ ਉਦੋਂ ਬਾਅਦ ਸਾਨੂੰ ਰਿਸਪੌਂਸ ਮਿਲਿਆ। ਸੰਗ ਕਿਹੜੀ ਗੱਲ ਦੀ ਮਹਿਸੂਸ ਵੀ ਕਿਵੇਂ ਲਾਵਾਂਗੇ ਆਪਾਂ ਇੱਥੇ ਸਟਾਲ ਲਾਵਾਂਗੇ ਤੇ ਕਿਉਂ ਮਹਿਸੂਸ ਹੈ ਨਾ ਜੀ, ਇੱਦਾਂ ਵੀ ਜਾਂ ਕਿਵੇਂ ਆਪਾਂ ਇੱਦਾਂ ਸ਼ੁਰੂ ਕਰਾਂਗੇ ਕੰਮ। ਸਾਨੂੰ ਬਿਲਕੁਲ ਇਸ ਚੀਜ਼ ਦੀ ਪਹਿਲੇ ਦਿਨ ਹੋ ਰਹੀ ਸੀ ਸੰਗ ਕਿਵੇਂ ਲਾਵਾਂਗੇ ਜਾਂ ਕੀ ਕੁਛ ਆ। ਤੇ ਮੈਂ ਵੀਰਾਂ ਨੂੰ ਸਾਰਿਆਂ ਨੂੰ ਕਹਾਂ ਕੋਈ ਗੱਲ ਨਹੀਂ ਵੀ ਜਦੋਂ ਆਪਣੇ ਵੀਰ ਭਰਾ ਸਾਰੇ ਆਪਾਂ ਨੂੰ ਸਪੋਰਟ ਕਰਦੇ ਆ ਤਾਂ ਉਦੋਂ ਬਾਅਦ ਆਪਾਂ ਨੂੰ ਵਧੀਆ ਵੀ ਲੱਗਦਾ ਹੈ। ਪਹਿਲਾਂ ਸਟਾਰਟਿੰਗ ਦੇ ਵਿੱਚ ਔਖਾ ਹੈ, ਸਾਰੇ ਵੀਰ ਸ਼ੁਰੂ ਕਰਨ ਤੇ ਬਹੁਤ। ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ? ਇਸ ਤੋਂ ਪਹਿਲਾਂ ਜੀ ਅਸੀਂ ਕੀਰਤਨ ਕਰਦੇ ਸੀਗੇ ਜੀ ਗੁਰਦੁਆਰਾ ਸਾਹਿਬ। ਹਾਂਜੀ ਮੈਂ ਕਾਫੀ ਸਾਲਾਂ ਤੋਂ ਇੱਥੇ ਮੋਹਾਲੀ ਦੇ ਵਿੱਚ ਰਹਿ ਰਿਹਾ, 2017 ਤੋਂ ਮੈਂ ਇੱਥੇ ਡਿਊਟੀ ਕਰ ਰਿਹਾ ਤੇ ਕਾਫੀ ਜਗ੍ਹਾ ਤੇ ਇੱਥੇ ਡਿਊਟੀ ਕੀਤੀ ਹੈ। ਹੁਣ ਵੀ ਅਸੀਂ ਕਰ ਰਹੇ ਹਾਂ। ਦੇਖੋ ਕੋਈ ਸਿੰਘ ਜਾਂਦਾ ਹੈ ਉਹਦੀ ਜਗ੍ਹਾ ਤੇ ਅਸੀਂ ਹਾਜ਼ਰੀ ਭਰ ਦਿੰਦੇ ਹਾਂ। ਜਿਵੇਂ ਕਿਸੇ ਸਿੰਘ ਨੂੰ ਜ਼ਰੂਰਤ ਹੁੰਦੀ ਆ, ਕੋਈ ਕੰਮ ਪੈ ਗਿਆ, ਉਹ ਕਿਤੇ ਜਾ ਰਿਹਾ ਤਾਂ ਅਸੀਂ ਉਹਦੀ ਜਗ੍ਹਾ ਤੇ ਡਿਊਟੀ ਉਹਦੀ ਜਾ ਕੇ ਸੇਵਾ ਨਿਭਾ ਦਿੰਦੇ ਹਾਂ ਜੀ। ਜਿਵੇਂ ਕੋਈ ਪ੍ਰੋਗਰਾਮ ਸੰਡੇ ਦੀ ਸਾਡੀ ਇੱਥੇ ਛੁੱਟੀ ਹੁੰਦੀ ਆ ਤੇ ਅਸੀਂ ਸੰਡੇ ਨੂੰ ਕੋਈ ਪ੍ਰੋਗਰਾਮ ਆ ਗਿਆ ਜਾਂ ਕੋਈ ਕੁਝ ਵੀ ਅਸੀਂ ਆਪਣਾ ਜ਼ਰੂਰ ਹਾਜ਼ਰੀ ਭਰਦੇ ਹਾਂ ਜੀ। ਹਾਂਜੀ ਬਿਲਕੁਲ, ਨੌਜਵਾਨਾਂ ਨੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਕੰਮਾਂ ਦੀ ਜ਼ਰੂਰਤ ਗਰਾਊਂਡ ਤੇ ਜਾਪਦੀ ਹੈ, ਉਹਨਾਂ ਕੰਮਾਂ ਨੂੰ ਲਾਈਕ ਕਰਦਿਆਂ ਹੋਇਆਂ ਨੌਜਵਾਨ ਹੱਥੀਂ ਕਿਰਤ ਕਰਦੇ ਨਜ਼ਰ ਆਉਂਦੇ ਆ। ਤੇ ਬਹੁਤ ਸਾਰੇ ਅਜਿਹੇ ਬਰਤਾਂਤ ਪੰਜਾਬ ਦੇ ਨੌਜਵਾਨਾਂ ਦੇ ਬਾਬਤ ਘੜੇ ਜਾਂਦੇ ਨੇ ਕਿ ਨੌਜਵਾਨ ਕੰਮ ਨਹੀਂ ਕਰਨਾ ਚਾਹੁੰਦੇ, ਇਹਨਾਂ ਨੂੰ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਦੀ ਜਿਹੜਾ ਜਾਂਚ ਅਜੇ ਤੱਕ ਨਹੀਂ ਆਈ, ਪਰ ਨੌਜਵਾਨਾਂ ਨੇ ਉਸ ਵੱਡੇ ਬਰਤਾਂਤ ਨੂੰ ਤੋੜਨ ਦਾ ਯਤਨ ਕੀਤਾ ਹੈ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।